ਅਗਲੀ ਗੱਲ ਕਰੀਏ ਨਵਾਬ ਮਲਿਕ ਨੂੰ ਆਖਿਰਕਾਰ ਈਡੀ ਨੇ ਕਰ ਲਿਆ ਗ੍ਰਿਫਤਾਰ। ਦੇਖੋ, ਨਵਾਬ ਮਲਿਕ ਤੇ ਵਾਕਿਆ ਅੱਜ ਵੀ ਨਵਾਬਗਿਰੀ ਵਿਖਾ ਗਿਆ ਜਦੋਂ ਈਡੀ ਨੇ ਹਿਰਾਸਤ ਦੇ ਵਿੱਚ ਲਈ ਤੇ ਲਿਆ ਤੇ ਪੂਰਾ ਹੱਥ ਹਿਲਾ ਕੇ ਪੂਰੇ ਜੋਸ਼ ਦੇ ਵਿੱਚ ਇੱਕ ਸੁਨੇਹਾ ਦਿੱਤਾ ਕਿ ਤੇਰੇ ਯਾਰ ਨੂੰ ਦਬਨ ਨੂੰ ਫਿਰਦੇ ਸੀ, ਇਹ ਦਬਦਾ ਕਿੱਥੇ ਆ, ਤੇ ਇਦਾਂ ਦਾ ਕੋਈ ਮਾਹੌਲ ਸੀ। ਅੱਛਾ, ਇਹ ਮਲਿਕ ਉਹੀ ਮਲਿਕ ਆ ਜਦੋਂ ਆਰੀਅਨ ਖਾਨ, ਸ਼ਾਹਰੁਖ ਖਾਨ ਦਾ ਪੁੱਤਰ ਫੜਿਆ ਗਿਆ ਸੀ ਤੇ ਇਹ ਜਿਵੇਂ ਭਗਵੰਤ ਮਾਨ ਕਹਿੰਦਾ ਸੀ ਨਾ, ਰੋਡਵੇਜ਼ ਦੇ ਪਿੱਛੇ ਲਿਖਾ ਦਾ ਖਤਰੋਂ ਕੇ ਖਿਲਾੜੀ, ਤਾਂ ਉਸੇ ਤਰ੍ਹਾਂ ਕਹਿ ਲਓ ਕਿ ਖੁਲਾਸਿਆਂ ਦਾ ਖਿਲਾੜੀ ਬਣ ਗਿਆ ਸੀਗਾ। ਡੇਲੀ ਖੁਲਾਸਾ ਔਰ ਬਹੁਤ ਤੰਗ ਕੀਤਾ ਸੀਗਾ ਜਿਹੜਾ ਉਸ ਸਮੇਂ ਇੱਕ ਅਫਸਰ ਸੀ ਸਮੀਰ, ਬਹੁਤ ਉਹਨੂੰ ਤੰਗ ਕੀਤਾ ਸੀ। ਮੈਂ ਕਹਿੰਦਾ ਰਵਾ ਕੇ ਰੱਖ ਦਿੱਤਾ ਸੀ। ਇੰਨੇ ਫੈਕਟ ਕੱਢੇ ਨੇ, ਇੰਨੇ ਤੱਥ ਕੱਢੇ ਨੇ, ਸਬੂਤ ਲਿਆਂਦੇ ਕਿ ਸਮਝ ਨਹੀਂ ਸੀ ਆ ਰਹੀ ਉਹਨਾਂ ਨੂੰ, ਨਾਰਕੋਟਿਕ ਵਾਲਿਆਂ ਨੂੰ, ਕਿ ਕਰੀਏ ਤੇ ਕਰੀਏ ਕੀ ਇਸ ਬੰਦੇ ਦਾ। ਅਖੀਰ ਫਿਰ ਤੁਹਾਨੂੰ ਪਤਾ ਜਦੋਂ ਮੱਥਾ ਵੱਡੀਆਂ ਥਾਵਾਂ ਤੇ ਲੱਗਾ ਹੋਵੇ ਫਿਰ ਨਤੀਜਾ ਵੀ ਵੱਡਾ ਮਿਲਦਾ ਆ। ਸੋ ਨਵਾਬ ਮਲਿਕ, ਜਿਹੜੇ ਨਹੀਂ ਜਾਣਦੇ ਮੈਂ ਉਹਨਾਂ ਦੀ ਜਾਣਕਾਰੀ ਵਾਸਤੇ ਦੱਸ ਦੇਵਾਂ, ਬੇਸਿਕਲੀ ਨਵਾਬ ਇੱਥੋਂ ਦਾ ਨਹੀਂ ਹੈ, ਮਰਾਠਾ ਨਹੀਂ ਹੈ, ਮਹਾਰਾਸ਼ਟਰ ਦਾ ਨਹੀਂ ਹੈ, ਇਹ ਅਸਲ ਦੇ ਵਿੱਚ ਯੂਪੀ ਦਾ ਰਹਿਣ ਵਾਲਾ ਸੀਗਾ, ਕਿਸਾਨ ਫੈਮਿਲੀ ਦਾ। ਤੇ ਫਿਰ ਉਸ ਤੋਂ ਬਾਅਦ ਇਹਨਾਂ ਦਾ ਪਰਿਵਾਰ ਜਿਹੜਾ ਇੱਥੇ ਆਇਆ, ਕੁਛ ਕੱਪੜੇ ਦਾ ਕਾਰੋਬਾਰ ਕੀਤਾ, ਫਿਰ ਇਸ ਤੋਂ ਇਲਾਵਾ ਕਬਾੜ ਦਾ ਕੰਮ ਕੀਤਾ। ਔਰ ਇੱਕ ਵਾਰੀ ਇੱਕ ਪ੍ਰੈਸ ਕਾਨਫਰੰਸ ਚ ਜਦੋਂ ਦੋਸ਼ ਲੱਗਾ ਸੀਗਾ ਜਾਂ ਖਲੋ ਇਸ ਤਰ੍ਹਾਂ ਦੀ ਗੱਲ ਚੱਲੀ ਤਾਂ ਇਹਨਾਂ ਨੇ ਕਿਹਾ ਹਾਂ ਮੈਂ ਕਬਾੜੀ ਵਾਲਾ, ਮਤਲਬ ਆਪ ਬਣਿਆ। ਤਾਂ ਪਹਿਲਾ ਇਲੈਕਸ਼ਨ ਲੜਿਆ ਸੀਗਾ 1984 ਦੇ ਵਿੱਚ ਪ੍ਰਮੋਦ ਮਹਾਜਨ ਤੇ ਗੁਰੂਦਾਸ ਕਾਮਤ ਦੇ ਖਿਲਾਫ। ਉਹ ਇਲੈਕਸ਼ਨ ਅੱਜ ਵੀ ਯਾਦ ਹੋਏਗਾ ਲੋਕਾਂ ਨੂੰ ਜਿਹੜੇ ਉਸ ਸਮੇਂ ਅੱਛੀ ਖਾਸੀ ਜਾਣਕਾਰੀ ਰੱਖਦੇ ਸੀ। ਤਾਂ ਉਹ ਇਲੈਕਸ਼ਨ ਬੜੀ ਤਗੜੀ ਚੋਟ ਸੀ ਤਾਂ ਉਹਦੇ ਵਿੱਚ ਇਹ ਵੀ ਜਾ ਖਲੋਤਾ, ਇਹਨੂੰ 2620 ਵੋਟਾਂ ਮਿਲੀਆਂ ਸਨ, ਸਿਰਫ 2620। ਪਰ ਕਿਉਂਕਿ ਵਿਦਿਆਰਥੀ ਅੰਦੋਲਨ ਚੋਂ ਨਿਕਲਿਆ ਸੀ, ਜ਼ਬਰਦਸਤ ਜੋਸ਼ ਸੀਗਾ, ਤੁਰਦਾ ਗਿਆ ਠਾਣ ਲਈ ਕਿ ਮੈਂ बनना है ਤਾਂ ਪੋਲੀਟੀशियन ही बनना है। फिर कांग्रेस ਦੇ ਕੋਲ ਗਿਆ, ਟਿਕਟ ਮੰਗੀ ਪਰ ਕਾਂਗਰਸ ਨੇ ਟਿਕਟ ਦਿੱਤੀ ਨਾ। 1900 ਲਾ ਲਓ ਕਿ 90-91 ਦੀ ਗੱਲ ਹੋਣੀ। ਫਿਰ ਆਪਣਾ ਅਖਬਾਰ ਸਟਾਰਟ ਕਰ ਦਿੱਤਾ, ਉਹ ਵੀ ਬੰਦ ਹੋ ਗਿਆ। ਫਿਰ ਇਹਨੇ ਸਮਾਜਵਾਦੀ ਪਾਰਟੀ ਜੁਆਇਨ ਕਰ ਲਈ। ਵੇਖੋ ਕਿਸਮਤ ਕਿਸ ਤਰ੍ਹਾਂ ਬੰਦੇ ਨੂੰ ਲੈ ਕੇ ਜਾਂਦੀ। ਮੈਂ ਜਰਨੀ ਕਿਉਂ ਦੱਸ ਰਿਹਾ ਕਿਉਂਕਿ ਇਹ ਬੜੀ ਦਿਲਚਸਪ ਜਰਨੀ ਹੈ। ਅੱਛਾ, 1995 ਚ ਵਿਧਾਨ ਸਭਾ ਦੇ ਵਿੱਚ ਜਦੋਂ ਇਹਨੇ ਇਲੈਕਸ਼ਨ ਲੜਿਆ, ਮੁਸਲਿਮ ਬਹੁ ਗਿਣਤੀ ਇਲਾਕੇ ਦੇ ਵਿੱਚ ਨਹਿਰੂ ਨਗਰ ਦੇ ਵਿੱਚ ਇਹਨੂੰ ਟਿਕਟ ਦਿੱਤਾ ਗਿਆ। ਤਾਂ ਉਸ ਟਾਈਮ ਸ਼ਿਵ ਸੈਨਾ ਦਾ ਜਿਹੜਾ ਸੂਰਿਆਕਾਂਤ ਮਹਾਦਕ ਸੀਗਾ, ਮਹਾਦਕ ਨੇ ਇਹਨੂੰ 52,569 ਵੋਟਾਂ ਲੈ ਕੇ ਤੇ ਹਰਾ ਦਿੱਤਾ। ਜਦੋਂ ਇਹ ਹਾਰ ਗਿਆ, ਤਕਰੀਬਨ 14-15 ਹਜ਼ਾਰ ਦਾ ਮਾਰਜਨ ਸੀਗਾ, ਤੇ ਹੋਇਆ ਕਿ ਅਗਲੇ ਹੀ ਸਾਲ ਇਹ ਵਿਧਾਨ ਸਭਾ ਚ ਹਾਰ ਕੇ ਵੀ ਪਹੁੰਚ ਗਿਆ। ਕਾਰਨ ਇਹ ਹੋਇਆ ਕਿ ਉਹਨੂੰ ਧਰਮ ਦੇ ਨਾਮ ਤੇ ਵੋਟਾਂ ਮੰਗਣ ਦਾ ਦੋਸ਼ੀ ਪਾਇਆ ਗਿਆ ਤੇ ਉਹ ਇਲੈਕਸ਼ਨ ਉਹਦੀ ਜਿਹੜੀ ਹੈ ਉਹ ਹਾਰ ਜੋ ਗਈ, ਰੱਦ ਹੋ ਗਈ। ਵੇਖੋ ਕਿਸਮਤ ਦਾ ਧਨੀ ਬੰਦਾ। ਫਿਰ ਇਹਦੀ ਐਂਟਰੀ ਜਿਹੜੀ ਐਨਸੀਪੀ ਦੇ ਵਿੱਚ ਹੋਈ। ਇਸ ਤਰ੍ਹਾਂ ਤੁਰਦਾ ਫਿਰ ਇਹ ਇੱਥੋਂ ਤੱਕ ਪਹੁੰਚਿਆ। ਮੈਂ ਇਹਦੀ ਸੰਖੇਪ ਤੁਹਾਨੂੰ ਜਰਨੀ ਦੱਸੀ। ਹੁਣ ਈਡੀ ਨੇ ਪਹਿਲਾਂ ਇਹਨੂੰ ਸੱਦਿਆ, ਹਾਲਾਂਕਿ ਇਹਨਾਂ ਨੇ ਕਿਹਾ ਕਿ ਮੈਨੂੰ ਮਤਲਬ ਕਿ ਇਹਨਾਂ ਨੇ ਜਿੱਦਾਂ ਹੁੰਦਾ ਹੀ ਹੈ ਨੋਟਸ ਵਗੈਰਾ ਉਹ ਫੜਾਉਣ ਦੀ ਬਹਾਨੇ, ਦਸਤਖਤ ਕਰਾਉਣ ਦੇ ਬਹਾਨੇ ਇਹਨਾਂ ਨੇ ਮੈਨੂੰ ਚੱਕਿਆ ਤੇ ਫਿਰ ਪੁੱਛਗਿੱਛ ਦਾ ਇਹ ਸਾਰਾ ਕੁਛ ਕੀਤਾ ਕਿ 8 ਘੰਟੇ ਪੁੱਛਗਿੱਛ ਕੀਤੀ। ਉਸ ਤੋਂ ਬਾਅਦ ਗ੍ਰਿਫਤਾਰੀ ਪਾ ਦਿੱਤੀ ਹੈ। ਐਸੀਆਂ ਖਬਰਾਂ ਆ ਰਹੀਆਂ ਨੇ। ਕਾਫੀ ਦੇਰ ਸ਼ਾਮ ਤੱਕ ਬਹਿਸ ਚੱਲਦੀ ਰਹੀ ਪਰ ਦੋਸ਼ ਇਹ ਲੱਗਾ ਵਾ ਕਿ ਅਸਲ ਦੇ ਵਿੱਚ ਦਾਊਦ ਨਾਲ ਇਹਦੇ ਲਿੰਕ ਆ, ਮਤਲਬ ਕਿ ਕੁਛ ਪ੍ਰਾਪਰਟੀ ਆ ਜਿਹੜੀ ਦਾਊਦ ਦੀ ਭੈਣ ਤੇ ਉਹਦੇ ਭਰਾ ਦੀ ਜਿਹੜੀ ਆ ਉਹ ਇਹਨੇ ਲਈ। ਹੁਣ ਕਿਸ ਤਰ੍ਹਾਂ ਲਈ ਉਹ ਡਾਕੂਮੈਂਟ ਵਗੈਰਾ ਜਿਹੜੇ ਆ ਉਹ ਕੋਰਟ ਦੇਖੇਗਾ। ਪਰ ਹਾਲ ਦੀ ਘੜੀ ਵੱਡੀ ਖਬਰ ਇਹ ਆ ਕਿ ਨਵਾਬ ਮਲਿਕ ਨੂੰ ਅਰੈਸਟ ਕਰ ਲਿਆ ਗਿਆ। 3 ਮਾਰਚ ਤੱਕ ਇਹਦਾ ਰਿਮਾਂਡ ਦੇ ਦਿੱਤਾ ਗਿਆ। ਔਰ ਉਸ ਤੋਂ ਵੀ ਵੱਡੀ ਖਬਰ ਆ ਕਿ ਬਾਹਰ ਜੇ ਆਪਾਂ ਦੇਖੀਏ, ਬਾਹਰ ਮਹਾਰਾਸ਼ਟਰ ਦੇ ਵਿੱਚ ਰਾਜਨੀਤੀ ਚ ਉਬਾਲ ਆ ਗਿਆ। ਅਜੀਤ ਪਵਾਰ ਹੋਵੇ ਜਾਂ ਕਹਿ ਲਓ ਠਾਕਰੇ ਫੈਮਿਲੀ ਵਾਲੇ, ਉਹ ਸਾਰੇ ਮੀਟਿੰਗਾਂ ਕਰ ਰਹੇ ਆ। ਤਾਂ ਮੈਨੂੰ ਲੱਗਦਾ ਕਿ ਉਹ ਇੱਕ ਵਾਰੀ ਫਿਰ ਆਪਾਂ ਦੇਖਿਆ ਕੰਗਣਾ ਰਣੌਤ ਦਾ ਮਾਮਲਾ ਹੋਵੇ, ਆਰੀਅਨ ਖਾਨ ਦਾ ਮਾਮਲਾ ਹੋਵੇ, ਕਿ ਉੱਥੇ ਫਿਰ ਰਾਜਨੀਤੀ ਚ ਵੱਡੇ ਧਮਾਕੇ ਹੁੰਦੇ ਆ। ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ
ਕਿ ਮਮਤਾ ਬੈਨਰਜੀ ਵੀ ਇਸ ਮਾਮਲੇ 'ਚ ਇਨਵੋਲਵ ਹੋਏ ਆ। ਉਹਨਾਂ ਨੇ ਕਿਹਾ ਕਿ ਇਹਦਾ ਅਸਤੀਫਾ ਨਾ ਦਿਓ, ਇਹ ਰਾਜਨੀਤਿਕ ਗ੍ਰਿਫਤਾਰੀ ਹੈ, ਇਹਦਾ ਅਸਤੀਫਾ ਕਦੇ ਨਹੀਂ ਲਿਆ ਜਾਣਾ ਚਾਹੀਦਾ, ਬਲਕਿ ਇਹਦੇ ਨਾਲ ਖਲੋਣਾ ਚਾਹੀਦਾ ਮੰਤਰੀ ਦੇ ਨਾਲ। ਤੇ ਮੰਤਰੀ ਆ, ਬਹੁਤ ਵੱਡਾ ਫੇਸ ਆ, ਪਰ ਇਸ ਕਰਕੇ ਮਹਾਰਾਸ਼ਟਰ ਦੀ ਰਾਜਨੀਤੀ ਦੇ ਵਿੱਚ ਇਸ ਵੇਲੇ ਤੂਫਾਨ ਆਇਆ ਪਿਆ। ਉਹ ਕਹਿੰਦੇ ਲਓ ਹੁਣ ਜਾਂਚ ਪੜਤਾਲ ਅਸੀਂ ਵੀ ਕਰਦੇ ਪਏ ਹਾਂ ਤੇ ਤੁਹਾਨੂੰ ਨਤੀਜੇ ਅਸੀਂ 2024 ਚ ਦਿਖਾਵਾਂਗੇ ਜਦੋਂ ਲੋਕ ਸਭਾ ਇਲੈਕਸ਼ਨ ਹੋਇਆ। ਜੀ 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 ਮਿੰਟੂ ਜੀ, ਸ਼ੁਕਰੀਆ, ਬੜੀ ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਮੈਂ ਤੁਹਾਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।